ਅੱਜ ਜਿਹੜਾ ਦੌਰ ਜਾ ਰਿਹਾ ਹੈ, ਕੋਈ ਥੋੜਾ ਜਿਹਾ ਬੰਦਾ ਮਸ਼ਹੂਰ ਹੋ ਜਾਏ ਜਾਂ ਚਾਰ ਲੋਕੀ ਜਾਣਨ ਲੱਗ ਪੈਣ ਨਾ, ਉਹਨਾਂ ਦੀ ਹਵਾ ਹੀ ਹੋਰ ਹੋ ਜਾਂਦੀ ਹੈ, ਉਹਨਾਂ ਦੀ ਚਾਲ ਹੀ ਬਦਲ ਜਾਂਦੀ ਹੈ। ਚੌਧਰੀ ਇਹਸਾਨ-ਉल्ला ਵੜੈਚ, ਇਹ ਕਿਤਾਬ ਉਹਨਾਂ ਨੇ ਮੈਨੂੰ ਤੋਹਫਾ ਦਿੱਤੀ ਸੀ। ਇਸ ਵਾਸਤੇ ਇਹ ਮੇਰੇ ਕੋਲ ਉਹਨਾਂ ਦੀ ਇੱਕ ਨਿਸ਼ਾਨੀ ਹੈ। ਯਕੀਨ ਕਰੋ, ਬਾਬਾ ਜੀ ਬਾਹਰ ਆਏ ਨੇ ਡੇਰੇ ਤੋਂ, ਮੈਨੂੰ ਵੈਲਕਮ ਕੀਤਾ ਹੈ, ਮੈਨੂੰ ਮਿਲੇ ਨੇ। ਵਾਰਿਸ ਸ਼ਾਹ ਉਹ ਸਦਾ ਹੀ ਜੀਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਬਾਬਾ ਜੀ ਦੀ ਕਦਰ ਪਹਿਲੇ ਵੀ ਬਹੁਤ ਜ਼ਿਆਦਾ ਮੇਰੇ ਦਿਲ ਵਿੱਚ ਸੀ। ਉਸ ਵਾਕਿਏ ਤੋਂ ਬਾਅਦ ਉਹਨਾਂ ਲਈ ਮੇਰੇ ਦਿਲ ਦੇ ਵਿੱਚ ਹੋਰ ਜ਼ਿਆਦਾ ਕਦਰ ਹੋ ਗਈ। ਬਿਸਮਿल्लाहिर रहमानिर रहीम। ਇਹ ਅੱਜ ਮੇਰੇ ਕੋਲ ਇੱਕ ਕਿਤਾਬ ਹੈ ਸੁੱਚੇ ਮੋਤੀ ਦੇ ਨਾਂ ਤੋਂ, ਜਿਹਦੇ ਸੁਖਨਵਰ ਨੇ ਮੀਆਂ ਅਨੈਤ ਅਲ ਮਾਰੂਫ ਬਾਬਾ ਜੀ ਕਸੂਰਮੰਦ, ਜਿਨ੍ਹਾਂ ਦਾ ਤਲਕ ਕੱਸੋ ਕੀ ਜ਼ਿਲ੍ਹਾ ਗੁਜਰਾਤ ਤੋਂ ਹੈ। ਪੰਜਾਬੀ ਦੇ ਬੜੇ ਵੱਡੇ ਸੂਫੀ ਸ਼ਾਇਰ ਹੋਏ ਨੇ। ਤੁਸੀਂ ਵੇਖ ਰਹੇ ਹੋ ਕਿ ਇਹ ਕਿਤਾਬ ਸ਼ਾਇਆ ਨਹੀਂ, ਯਾਨੀ ਬਕਾਇਦਾ ਕਿਸੇ ਛਾਪੇ ਖਾਨੇ ਤੋਂ ਨਹੀਂ ਛਪੀ। ਇਹਨੂੰ ਫੋਟੋ ਕਾਪੀ ਕਰਵਾ ਕੇ ਜਿਲਦ ਕਰਵਾ ਦਿੱਤਾ ਗਿਆ ਹੈ। ਵੈਸੇ ਤੇ ਕਈ ਸੂਫੀ ਸ਼ਾਇਰਾਂ ਦੀਆਂ ਕਿਤਾਬਾਂ ਮੇਰੀ ਲਾਇਬ੍ਰੇਰੀ 'ਚ ਮੌਜੂਦ ਨੇ, ਜਿਨ੍ਹਾਂ ਵਿੱਚ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਦੀ ਸੈਫ ਅਲ ਮਲੂਕ, ਵਾਰਿਸ ਸ਼ਾਹ ਦੀ ਹੀਰ, ਅਬਿਆਤੇ ਬਾਹੂ, ਸਾਈਂ ਸਰਦਾਰ ਅਲੀ ਸਰਦਾਰ ਬਾਜਵਾ ਦੀਆਂ ਕਿਤਾਬਾਂ, ਸੂਫੀ ਅਜ਼ਮਤ ਦੀਆਂ ਕਿਤਾਬਾਂ, ਦਾਇਮ ਇਕਬਾਲ ਦੈਮ ਦੀਆਂ ਕਿਤਾਬਾਂ ਵੀ ਨੇ। ਬਾਕੀ ਕਿਤਾਬਾਂ ਦੀ ਅਹਿਮੀਅਤ ਆਪਣੀ ਥਾਂ ਤੇ, ਮਗਰ ਇਹ ਸੁੱਚੇ ਮੋਤੀ ਨਾਲ ਮੇਰੀ ਇੱਕ ਯਾਦ ਵਾਬਸਤਾ ਹੈ। ਚੌਧਰੀ ਇਹਸਾਨ-उल्ला ਵੜੈਚ, ਜਿਨ੍ਹਾਂ ਦਾ ਪਿਛਲੇ ਦਿਨੋਂ ਇੰਤਕਾਲ ਹੋ ਗਿਆ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਵੇ। ਇਹ ਕਿਤਾਬ ਉਹਨਾਂ ਨੇ ਮੈਨੂੰ ਤੋਹਫਾ ਦਿੱਤੀ ਸੀ। ਇਸ ਵਾਸਤੇ ਇਹ ਮੇਰੇ ਕੋਲ ਉਹਨਾਂ ਦੀ ਇੱਕ ਨਿਸ਼ਾਨੀ ਹੈ। ਮੈਂ ਉਹਨਾਂ ਨੂੰ ਕਾਲ ਕੀਤੀ ਸੀ ਕਿ ਬਾਬਾ ਜੀ, ਮੇਰੇ ਕੋਲ ਮੀਆਂ ਅਨੈਤ ਕਸੂਰਮੰਦ ਦੀ ਕਿਤਾਬ ਨਹੀਂ ਹੈ। ਤੇ ਮੈਨੂੰ ਕਹਿੰਦੇ ਨੇ ਕਿ ਇਜਾਜ਼, ਕਸੂਰਮੰਦ ਦੀ ਹਯਾਤੀ ਦੇ ਵਿੱਚ ਤੇ ਉਹਨਾਂ ਦੀ ਕੋਈ ਕਿਤਾਬ ਨਹੀਂ ਛਪੀ, ਨਾ ਹੀ ਬਾਅਦ ਛਾਇਆ ਹੋਈ ਹੈ। ਹਾਂ, ਇੱਕ ਫੋਟੋ ਕਾਪੀ ਦੀ ਸੂਰਤ ਵਿੱਚ ਜ਼ਰੂਰ ਕੁਝ ਕਲਾਮ ਮੌਜੂਦ ਹੈ, ਜਿਹੜਾ ਮੇਰੇ ਕੋਲ ਵੀ ਹੈ ਵੇ, ਤੇ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਕਿ ਮੈਨੂੰ ਮਿਲਿਆ ਤੇ ਮੈਂ ਤੈਨੂੰ ਦਿਆਂਗਾ। ਖੈਰ, ਉਸ ਤੋਂ ਬਾਅਦ ਕਦੀ ਇਸ ਮੌਜੂ ਤੇ ਗੱਲ ਨਹੀਂ ਹੋਈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਬਾਬਾ ਜੀ ਇਹਸਾਨ-उल्ला ਵੜੈਚ ਮੈਨੂੰ ਦੱਸਦੇ ਹੁੰਦੇ ਸਨ ਕਿ ਇਜਾਜ਼, ਅੱਜ ਫਲਾਂ ਜਗ੍ਹਾ ਤੇ ਸਾਡਾ ਪ੍ਰੋਗਰਾਮ ਹੈ, ਅਗਰ ਤੈਨੂੰ ਆਸਾਨੀ ਹੋਵੇ ਤੇ ਤੂੰ ਆ ਜਾਵੀਂ। ਵਜ਼ੀਰਾਬਾਦ ਦੇ ਵਿੱਚ ਪ੍ਰੋਗਰਾਮ ਸੀ, ਕੋਟ ਖਿਜ਼ਰੀ ਦੇ ਕਰੀਬ ਇੱਕ ਪਿੰਡ ਹੈ, ਉੱਥੇ ਪ੍ਰੋਗਰਾਮ ਸੀ, ਸ਼ਾਦੀ ਦਾ ਪ੍ਰੋਗਰਾਮ ਸੀ। ਉਹਨਾਂ ਨੇ ਬਾਬਾ ਜੀ ਨੂੰ ਸੰਗਤ ਦੇ ਨਾਲ ਦਾਵਤ ਦਿੱਤੀ ਸੀ ਤੇ ਮੈਨੂੰ ਕਹਿੰਦੇ ਨੇ ਕਿ ਇਜਾਜ਼, ਅਗਰ ਤੂੰ ਆ ਸਕਣਾ ਹੈ ਤੇ ਆਵੀਂ। ਮੈਂ ਕਿਹਾ ਜੀ ਇਨਸ਼ਾਅੱਲਾ ਬਾਬਾ ਜੀ, ਮੈਂ ਜ਼ਰੂਰ ਆਵਾਂਗਾ। ਬਾਬਾ ਜੀ ਇਹਸਾਨ-उल्ला ਵੜੈਚ ਲੋਕਾਂ ਦੇ ਕਦਰਦਾਨ ਸਨ। ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਨਾ ਕਿ ਕਿਸੇ ਬੰਦੇ ਨੂੰ ਸੂਫਿਆਨਾ ਕਲਾਮ ਨਾਲ, ਸੂਫੀ ਸ਼ਾਇਰਾਂ ਨਾਲ, ਜਾਂ ਇਹ ਦੇਸੀ ਮਹਿਫਲਾਂ ਜਿਹੜੀਆਂ ਨੇ ਇਹਨਾਂ ਨਾਲ ਸ਼ਗਫ ਹੈ, ਤੇ ਉਹ ਬਹੁਤ ਜ਼ਿਆਦਾ ਉਸ ਬੰਦੇ ਦੀ ਕਦਰ ਕਰਦੇ ਸਨ। ਬਾਬਾ ਜੀ ਇਹਸਾਨ-उल्ला ਵੜੈਚ ਵਜ਼ੀਰਾਬਾਦ ਯਾਨੀ ਕੋਟ ਖਿਜ਼ਰੀ ਮੇਰੇ ਤੋਂ 1-2 ਘੰਟੇ ਪਹਿਲੇ ਪਹੁੰਚ ਗਏ। ਮੈਂ ਚੂँकि ਹਫਜ਼ਾਬਾਦ ਤੋਂ ਜਾਣਾ ਸੀ, ਜ਼ਰਾ ਮੇਰਾ ਫਾਸਲਾ ਜ਼ਿਆਦਾ ਸੀ, ਤੇ ਉੱਥੇ ਪਹੁੰਚ ਕੇ ਉਹ ਮੈਨੂੰ ਬਾਰ-ਬਾਰ ਕਾਲ ਕਰ ਰਹੇ ਨੇ ਕਿ ਇਜਾਜ਼ ਕਿੱਥੇ ਪਹੁੰਚ ਗਏ ਹੋ, ਇਜਾਜ਼ ਐਡਰੈਸ ਦਾ ਪਤਾ ਲੱਗ ਗਿਆ ਹੈ, ਇਜਾਜ਼ ਪਿੰਡ ਦਾ ਪਤਾ ਲੱਗ ਗਿਆ ਹੈ। ਮੈਂ ਬਾਬਾ ਜੀ ਨੂੰ ਕਿਹਾ ਕਿ ਮੈਂ ਲੋਕੇਸ਼ਨ ਲਾ ਲਈ ਹੈ ਮੋਬਾਈਲ ਤੇ, ਇਨਸ਼ਾਅੱਲਾ ਮੈਂ ਪਹੁੰਚ ਜਾਵਾਂਗਾ। ਉਹ ਫਿਰ ਵੀ ਬਾਰ-ਬਾਰ ਮੇਰੇ ਕੋਲ ਪੁੱਛ ਰਹੇ ਨੇ ਕਿੱਥੇ ਪਹੁੰਚੇ ਹੋ। ਮੈਂ ਜਦੋਂ ਕਰੀਬ ਪਹੁੰਚਿਆ ਤੇ ਮੈਂ ਬਾਬਾ ਜੀ ਨੂੰ ਫੋਨ ਕੀਤਾ ਕਿ ਬਾਬਾ ਜੀ, ਮੈਂ ਪਿੰਡ ਦੇ ਵਿੱਚ ਆ ਗਿਆ। ਯਕੀਨ ਕਰੋ, ਬਾਬਾ ਜੀ ਬਾਹਰ ਆਏ ਨੇ ਡੇਰੇ ਤੋਂ, ਮੈਨੂੰ ਵੈਲਕਮ ਕੀਤਾ ਹੈ, ਮੈਨੂੰ ਮਿਲੇ ਨੇ। ਉਸ ਤੋਂ ਬਾਅਦ ਮੈਨੂੰ ਲੈ ਕੇ ਗਏ ਨੇ ਪੰਡਾਲ ਦੇ ਵਿੱਚ, ਤੇ ਜਿਹੜਾ ਪਹਿਲਾ ਲਫ਼ਜ਼ ਉਹਨਾਂ ਨੇ ਬੋਲਿਆ ਉੱਥੇ, ਉਹ ਇਹ ਬੋਲਿਆ ਕਿ ਲਓ ਜੀ, ਮੇਰੇ ਮਹਿਮਾਨ ਆ ਗਏ ਨੇ, ਹੁਣ ਖਾਣਾ ਸ਼ੁਰੂ ਕਰ ਦਿਓ। ਬਾਬਾ ਜੀ ਨੇ 1 ਘੰਟਾ ਇੰਤਜ਼ਾਰ ਕੀਤਾ ਹੈ ਮੇਰਾ। ਲੋਕਾਂ ਨੇ ਕਿਹਾ ਕਿ ਤੁਸੀਂ ਖਾਣਾ ਸ਼ੁਰੂ ਕਰ ਦਿਓ, ਜਦੋਂ ਤੁਹਾਡੇ ਮਹਿਮਾਨ ਆਉਣਗੇ ਅਸੀਂ ਉਹਨਾਂ ਨੂੰ ਖਵਾ ਲਾਂਗੇ। ਲੇਕਿਨ ਬਾਬਾ ਜੀ ਨੇ ਕਿਹਾ ਨਹੀਂ, ਮੇਰੇ ਮਹਿਮਾਨ ਆਉਣਗੇ ਤੇ ਉਦੋਂ ਹੀ ਖਾਣਾ ਸ਼ੁਰੂ ਹੋਵੇਗਾ। ਤੇ ਉੱਥੇ ਬਾਬਾ ਜੀ ਨੇ ਮੈਨੂੰ ਕਿਤਾਬ ਦਿੱਤੀ। ਵਾਕਿਆ ਸੁਣਾਉਣ ਦਾ ਮਕਸਦ ਇਹ ਵੇ ਕਿ ਬਾਬਾ ਜੀ ਨੂੰ ਸਾਰੇ ਏਟੀਕੇਟਸ ਦਾ ਪਤਾ ਸੀ, ਸਾਰੇ ਲਾਹ ਚੜਾ ਦਾ ਪਤਾ ਸੀ, ਵਰਤਨ ਵਰਤਾਨ ਦਾ ਪਤਾ ਸੀ, ਲੋਕਾਂ ਨਾਲ ਜਿਹੜਾ ਇਖਲਾਕ ਨਾਲ ਪੇਸ਼ ਆਉਣਾ ਹੈ, ਉਹ ਬਾਬਾ ਜੀ ਬੜੇ ਅੱਛੀ ਤਰ੍ਹਾਂ ਉਹਦੇ ਜਾਣੂ ਸਨ। ਅਗਰ ਬਾਬਾ ਜੀ ਖਾਣਾ ਖਾ ਵੀ ਲੈਂਦੇ
ਤੇ ਜਦੋਂ ਮੈਂ ਬਾਅਦ ਵਿੱਚ ਗਿਆ ਤੇ ਮੈਂ ਵੀ ਖਾਣਾ ਤੇ ਖਾ ਲੈਣਾ ਸੀ, ਲੇਕਿਨ ਉਹਨਾਂ ਨੇ ਮੇਰਾ ਇੰਤਜ਼ਾਰ ਕੀਤਾ। ਬਾਬਾ ਜੀ ਦੀ ਕਦਰ ਪਹਿਲੇ ਵੀ ਬਹੁਤ ਜ਼ਿਆਦਾ ਮੇਰੇ ਦਿਲ ਵਿੱਚ ਸੀ। ਉਸ ਵਾਕਿਏ ਤੋਂ ਬਾਅਦ ਉਹਨਾਂ ਲਈ ਮੇਰੇ ਦਿਲ ਦੇ ਵਿੱਚ ਹੋਰ ਜ਼ਿਆਦਾ ਕਦਰ ਹੋ ਗਈ। ਅੱਜ ਜਿਹੜਾ ਦੌਰ ਜਾ ਰਿਹਾ ਹੈ, ਕੋਈ ਥੋੜਾ ਜਿਹਾ ਬੰਦਾ ਮਸ਼ਹੂਰ ਹੋ ਜਾਏ ਜਾਂ ਚਾਰ ਲੋਕੀ ਜਾਣਨ ਲੱਗ ਪੈਣ ਨਾ, ਤੇ ਉਹਨਾਂ ਦੀ ਹਵਾ ਹੀ ਹੋਰ ਹੋ ਜਾਂਦੀ ਹੈ, ਉਹਨਾਂ ਦੀ ਚਾਲ ਹੀ ਬਦਲ ਜਾਂਦੀ ਹੈ। ਲੇਕਿਨ ਬਾਬਾ ਜੀ ਜਿਨ੍ਹਾਂ ਤੇ YouTube ਤੇ ਲੱਖਾਂ ਸਬਸਕ੍ਰਾਈਬਰ ਸਨ, ਉਹਨਾਂ ਨੂੰ ਸੁਣਨ ਵਾਲੇ ਲੱਖਾਂ ਨੇ, ਉਹਨਾਂ ਨੂੰ ਚਾਹਣ ਵਾਲੇ ਲੱਖਾਂ ਨੇ, ਉਹਨਾਂ ਦੀ ਤਬੀਅਤ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ। ਸਗੋਂ ਜਿਵੇਂ ਜਿਵੇਂ ਔਰ ਮਸ਼ਹੂਰ ਹੁੰਦੇ ਗਏ ਨੇ, ਜਿਵੇਂ ਜਿਵੇਂ ਅੱਲਾਹ ਤਾਲਾ ਉਹਨਾਂ ਨੂੰ ਇੱਜ਼ਤ ਦਿੰਦਾ ਗਿਆ ਹੈ, ਉਹਨਾਂ ਦੇ ਵਿੱਚ ਆਜਜ਼ੀ ਆਉਂਦੀ ਗਈ ਹੈ। ਕਿਉਂਕਿ ਬਾਬਾ ਜੀ ਨੇ ਆਪਣਾ ਆਪ ਮਿਟਾਇਆ ਸੀ। ਬਾਬਾ ਜੀ ਇਸ ਗੱਲ ਦੇ ਕਾਇਲ ਸਨ ਕਿ ਜਿਹੜੇ ਆਪਣੀ ਮੈਂ ਨੂੰ ਮਾਰਦੇ ਨੇ ਨਾ, ਜਾਂ ਜਿਹੜੇ ਮਰਨ ਤੋਂ ਪਹਿਲਾਂ ਮਰਦੇ ਨੇ, ਜ਼ਿੰਦਗੀ ਦੇ ਵਿੱਚ ਹੀ ਆਪਣੀ ਮੈਂ ਮਾਰ ਕੇ ਮਰਦੇ ਨੇ, ਅਸਲ ਵਿੱਚ ਉਹ ਹੀ ਜ਼ਿੰਦਾ ਰਹਿੰਦੇ ਨੇ। ਉਹ ਨੇਕ ਕਮਾਈਆਂ ਦੇ ਕਾਇਲ ਸਨ। ਜਿਵੇਂ ਕਿ ਵਾਰਿਸ ਸ਼ਾਹ ਨੇ ਫਰਮਾਇਆ ਹੈ, ਵਾਰਿਸ ਸ਼ਾਹ ਉਹ ਸਦਾ ਹੀ ਜੀਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਕਹਿੰਦੇ ਨੇ ਤਲਵਾਰ ਦਾ ਜ਼ਖਮ ਘੁਲ ਜਾਂਦਾ ਹੈ, ਲੇਕਿਨ ਜ਼ਬਾਨ ਦਾ ਜ਼ਖਮ ਸਾਰੀ ਜ਼ਿੰਦਗੀ ਨਹੀਂ ਘੁਲਦਾ। ਮੈਂ ਕਹਿੰਦਾ ਵਾਂ ਇਹਨਾਂ ਜ਼ਖਮਾਂ ਤੋਂ ਇਲਾਵਾ, ਇਹਨਾਂ ਫੱਟਾਂ ਤੋਂ ਇਲਾਵਾ ਇੱਕ ਹੋਰ ਫੱਟ ਜਿਹੜਾ ਕਿ ਵਿਛੋੜੇ ਦਾ ਹੈ, ਜਿਹੜਾ ਕਿ ਕਿਸੇ ਆਪਣੇ ਦੀ ਜੁਦਾਈ ਦਾ ਹੈ। ਉਹ ਵੀ ਐਸਾ ਫੱਟ ਹੈ ਕਿ ਜਿਹਦੇ ਵਾਸਤੇ ਕੋਈ ਮਰਮ ਨਹੀਂ। ਬੇਸ਼ੱਕ ਵਕਤ ਜਿਹੜਾ ਹੈ, ਟਾਈਮ ਜਿਹੜਾ ਹੈ, ਉਹ ਮਰਮ ਜ਼ਰੂਰ ਹੈ ਕਿ ਉਹ ਘੱਟ ਜ਼ਰੂਰ ਕਰ ਦਿੰਦਾ ਹੈ, ਖਤਮ ਨਹੀਂ ਕਰਦਾ। ਬਾਬਾ ਜੀ ਇਹਸਾਨੁੱਲਾਹ ਵੜੈਚ ਇਸ ਦੁਨੀਆ ਨੂੰ ਛੱਡ ਗਏ ਨੇ, ਤੇ ਉਹਨਾਂ ਦੀ ਜਿਹੜੀ ਯਾਦ ਹੈ ਉਹ ਹਮੇਸ਼ਾ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲ 'ਚ ਰਵੇਗੀ। ਉਹਨਾਂ ਦੀਆਂ ਕੀਤੀਆਂ ਗੱਲਾਂ, ਉਹਨਾਂ ਦਾ ਪੜ੍ਹਿਆ ਕਲਾਮ, ਉਹਨਾਂ ਦਾ ਇਖਲਾਕ, ਉਹਨਾਂ ਦਾ ਪਿਆਰ। ਜਿਉਂਦੇ ਵਸਦੇ ਰਵੋ, ਖੁਸ਼ ਰਵੋ। ਅੱਲਾ ਹਾਫਿਜ਼।